अस्सलाम वालेकुम, सत श्री अकाल जी। उम्मीद करना कि सारे ठीक हो। ते अच्छा जी, इसके दा दूसरा पार्ट और बाकी जी जेह्ड़े स्टूडेंट ने थ्योरी पास कर ਲਈ ਹੈ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ। PDF ਜਿਹਨੂੰ ਮਿਲ ਗਿਆ ਤੇ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਇਹਦੇ ਵਿੱਚੋਂ ਹੀ ਐਗਜ਼ਾਮ ਆਉਂਦਾ ਹੈ ਔਰ ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਗੂਗਲ ਤੋਂ ਆਨਲਾਈਨ ਜਿਹੜੀ ਹੈ ਯੂਜ਼ ਕਰ ਸਕਦੇ ਹੋ। ਠੀਕ ਹੈ। ਤੇ ਬਾਕੀ ਜੀ ਜਿਹੜੇ ਸਟੂਡੈਂਟ ਅੱਗੇ ਪੜ੍ਹਦੇ ਨੇ ਪਏ ਉਹਨਾਂ ਵਾਸਤੇ ਕਿ ਜਿਤਨਾ ਟਾਈਮ ਦੇ ਸਕਦੇ ਹੋ ਦੇਵੋ। ਆਰਗੂਮੈਂਟ ਕਰਿਆ ਕਰੋ ਜਿੰਨੇ ਕਰ ਸਕਦੇ ਹੋ, ਕਿਉਂਕਿ ਜਿਤਨੀ ਦਫਾ ਰਿਪੀਟ ਕਰਦੇ ਜਾਓਗੇ ਤੁਹਾਡੀਆਂ ਗਲਤੀਆਂ ਜਿਹੜੀਆਂ ਨੇ ਉਹ ਘਟਦੀਆਂ ਜਾਣਦੀਆਂ। ਤਿਆਰੀ ਬੈਸਟ ਤੋਂ ਬੈਸਟ ਹੁੰਦੀ ਜਾਵੇਗੀ। ਠੀਕ ਹੈ ਜੀ, ਇਹੀ ਤਰੀਕਾ ਹੈ ਗਲਤੀਆਂ ਘਟਾਉਣੇ ਦਾ। ਅਗਰ ਕਿਸੇ ਦੀਆਂ ਗਲਤੀਆਂ 4-5 ਹੋ ਰਹੀਆਂ ਨੇ ਤੇ ਉਹਨੂੰ ਚਾਹੀਦਾ ਕਿ ਉਹ ਆਪਣੀ ਡੇਟ ਲੈ ਲਵੇ ਐਗਜ਼ਾਮ ਦੀ, ਕਿਉਂਕਿ ਆਲਰੇਡੀ ਤੁਸੀਂ 1-2 ਦਫਾ ਕੰਪਲੀਟ ਕਰ ਚੁੱਕੇ ਹੋ, ਜਿਸ ਵਜ੍ਹਾ ਤੁਹਾਡੀਆਂ 4-5 ਗਲਤੀਆਂ ਹੁੰਦੀਆਂ ਨੇ ਪਈਆਂ ਤੇ ਉਹ 4-5 ਗਲਤੀਆਂ ਘਟਾਉਣੇ ਵਿੱਚ 2 ਹਫ਼ਤੇ ਵੀ ਨਹੀਂ ਲੱਗਦੇ। ਠੀਕ ਹੈ, ਇਸ ਵਾਰ ਤੁਸੀਂ ਡੇਟ ਲੈ ਲਵੋ। ਤੇ ਬਾਕੀ ਦੀ ਅਗਰ ਕੋਈ ਐਗਜ਼ਾਮ ਦੇਣ ਜਾਂਦਾ ਹੈ ਉਹਦੀਆਂ ਗਲਤੀਆਂ ਸਮਝ ਲਓ ਕਿ ਜ਼ਿਆਦਾਤਰ ਉਹ ਪਾਸ ਹੋ ਰਿਹਾ ਹੈ ਜਾਂ ਕਦੀ ਕਦੀ 4 ਜਾਂ ਕਦੀ 5 ਵੀ ਹੋ ਜਾਂਦੀਆਂ ਨੇ। ਤੇ ਇਸ ਚੀਜ਼ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਅਗਰ ਡੇਟ ਆ ਗਈ ਹੈ, ਟਾਈਮ ਆ ਗਿਆ ਐਗਜ਼ਾਮ ਦਾ, ਤੇ ਫਿਰ ਇਸ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਤਿਆਰੀ ਤੁਹਾਡੀ ਬਿਹਤਰੀਨ ਹੈ, ਫਿਰ ਵੀ ਇਨਸ਼ਾਅੱਲਾ ਤੁਸੀਂ ਪਾਸ ਹੋ ਜਾਓਗੇ। ਠੀਕ ਹੈ। ਹੁਣ ਇਹਦਾ ਹੀ ਮਤਲਬ ਨਹੀਂ ਕਿ ਤੁਸੀਂ ਤਿਆਰੀ ਨਾ ਕਰੋ, ਬਾਅਦ ਔਕਾਤ ਹੋ ਜਾਂਦਾ ਬੰਦੇ ਦੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ, ਲੇਕਿਨ ਪਰੇਸ਼ਾਨ ਨਹੀਂ ਹੋਣਾ ਵੀ ਮੈਂ ਪਾਸ ਨਹੀਂ ਹੋਣਾ। ਠੀਕ ਹੈ। ਬੜੇ ਬੜੇ ਸਟੂਡੈਂਟ ਨੇ ਜਿਹੜੇ ਇਸ ਤਰ੍ਹਾਂ ਪਾਸ ਹੋ ਗਏ, 6-7 ਗਲਤੀਆਂ ਵੀ ਹੁੰਦੀਆਂ ਸਨ ਤੇ ਫਿਰ ਵੀ ਐਗਜ਼ਾਮ ਵਾਲੇ ਦਿਨ ਨੂੰ ਪਾਸ ਹੋ ਗਏ। ਠੀਕ ਹੈ ਜੀ। ਤੇ ਚਲੋ ਜੀ, ਹੁਣ ਬਾਕੀ ਸਵਾਲ ਵੇਖ ਲੈਂਦੇ ਹਾਂ। ਲੈ ਲੂਚੀ ਇਨ ਫਿਗੂਰਾ ਜਿਹੜੀਆਂ ਲਾਈਟਾਂ ਤਸਵੀਰ ਦੇ ਵਿੱਚ ਨੇ, quando lampeggiano alternativamente, ਜਦੋਂ ਕਹਿੰਦਾ ਵਾਰੀ-ਵਾਰੀ ਬਲਦੀਆਂ ਬੁਝਦੀਆਂ ਨੇ, invitano ਇਹ ਤੁਹਾਨੂੰ ਇਨਵਾਈਟ ਕਰੇ ਮਤਲਬ ਕਹਿ ਰਹੀਆਂ ਨੇ, a occupare rapidamente il passaggio a livello ਕਿ ਤੁਸੀਂ ਜਲਦੀ ਦੇ ਨਾਲ ਫਾਟਕ ਨੂੰ ਓਕੂਪਾਰੇ ਕਰ ਲਓ, ਮਤਲਬ ਫਾਟਕ ਦੇ ਉੱਤੇ ਚਲੇ ਜਾਓ। ਫਾਲਸੋ ਜੀ, ਇਹ ਰੋਕਦੀਆਂ ਨੇ। ਠੀਕ ਹੈ। ਅੱਛਾ ਜੀ, rapidamente ਵੀ ਆਇਆ, sempre falso ਤੇ 3 ਸ਼ਾਇਦ ਵੇਰੋ ਵੀ ਨੇ, ਇਹ ਪੁੱਛ ਲੈਣਾ। 17 ਨੰਬਰ, il limite di velocità sulle strade exubane principali, ਕਹਿੰਦਾ ਪ੍ਰਿੰਸੀਪਲੀ ਸੜਕ ਦੇ ਉੱਤੇ ਜਿਹੜੀ ਸਪੀਡ ਲਿਮਟ ਹੈ per coloro ਉਹਨਾਂ ਦੇ ਲਈ che hanno conseguito la patente, ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਦਾ meno di 3 anni, ਵੀ 3 ਸਾਲ ਤੋਂ ਘੱਟ ਟਾਈਮ ਹੋਇਆ ਲਾਇਸੈਂਸ ਹਾਸਲ ਕੀਤਾ। ਕਹਿੰਦਾ ਉਹਨਾਂ ਵਾਸਤੇ ਸਪੀਡ ਜਿਹੜੀ ਹੈ ਇਹਦੀ ਨੁਮਾਨਤਾ 90 ਦੀ ਹੈ ਵੇਰੋ। 18 ਨੰਬਰ, giungendo in vicinanza di un incrocio, ਕਹਿੰਦੇ ਚੌਕ ਦੇ ਨਜ਼ਦੀਕ ਪਹੁੰਚੇ ਹੋ, bisogna predisporsi, ਕਹਿੰਦਾ ਰੈਡੀ ਹੋ ਜਾਣਾ, ਤਿਆਰ ਹੋ ਜਾਣਾ, ad osservare le norme di precedenza, ਜਿਹੜੇ ਹੱਕ ਵਾਲੇ ਕਾਨੂੰਨ ਨੇ ਉਹਦੇ ਤੇ ਅਮਲ ਕਰਨੇ ਦੇ ਲਈ, ਕਹਿੰਦੇ ਉਹਦੇ ਅਮਲ ਕਰਨ ਦੇ ਵਾਸਤੇ ਰੈਡੀ ਹੋ ਜਾਣਾ ਵੇਰੋ। ਅੱਛਾ ਜੀ, osservare ਇਹ ਵੀ ਪੁੱਛ ਲੈਣਾ। 19 ਨੰਬਰ, sulle autostrade e sulle strade exurbani principali ਦੇ ਉੱਤੇ il conducente ਡਰਾਈਵਰ ਜਿਹੜਾ deve segnalare tempestivamente, ਕਹਿੰਦਾ segnalare tempestivamente ਕਰੇ ਮਤਲਬ ਟਾਈਮ ਦੇ ਨਾਲ ਦੱਸੇ ਜਾਂ ਕਹਿ ਲਓ ਪਹਿਲਾਂ ਦੱਸੇ। il cambiamento di corsia, ਜਿਹੜਾ ਇਹਨੇ ਕੁਰਸੀਆ ਚੇਂਜ ਕਰਨਾ ਹੈ। servendosi degli indicatori di direzione, ਡਾਇਰੈਕਸ਼ਨ ਵਾਲੇ ਇਸ਼ਾਰਿਆਂ ਨੂੰ ਇਸਤੇਮਾਲ ਕਰਕੇ ਦੱਸੇ ਵੇਰੋ, ਕਿਉਂਕਿ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਪਿਛਲੇ ਡਰਾਈਵਰ ਨੂੰ। 20 ਨੰਬਰ, se per 2 anni, ਕਹਿੰਦਾ ਅਗਰ ਤੁਸੀਂ 2 ਸਾਲ non commette infrazioni, ਕੋਈ ਐਸੀ ਖਿਲਾਫਵਰਜ਼ੀ ਨਹੀਂ ਕਰਦੇ, ਐਸੀ ਗਲਤੀ ਨਹੀਂ ਕਰਦੇ ਕਿ comportano perdita di punti, ਜਿਹਦੇ ਵਿੱਚ ਪੁੰਤੀਆਂ ਕੱਟੀਆਂ ਜਾਂਦੀਆਂ ਹੋਣ। il conducente che abbia meno di 20 punti, ਉਹ ਡਰਾਈਵਰ ਜਿਹਦੀਆਂ 20 ਤੋਂ ਘੱਟ ਪੁੰਤੀਆਂ ਸਨ, entrano in possesso di 30 punti, ਫਿਰ ਕਹਿੰਦਾ ਉਹ 30 ਪੁੰਤੀਆਂ ਦਾ ਮਾਲਕ ਬਣ ਜਾਏ, ਮਤਲਬ ਉਹਦੀਆਂ 30 ਪੁੰਤੀਆਂ ਹੋ ਜਾਣਗੀਆਂ। ਫਾਲਸੋ ਜੀ, ਅਗਰ ਤੁਹਾਡੀਆਂ 20 ਪੁੰਤੀਆਂ ਤੋਂ ਘੱਟ ਪੁੰਤੀਆਂ ਰਹਿ ਗਈਆਂ, ਮਤਲਬ ਫਾਰ ਐਗਜ਼ਾਮਪਲ 1 ਹੀ ਰਹਿ ਗਈ ਹੈ। ਠੀਕ ਹੈ। ਤੁਸੀਂ ਅਗਲੇ 2 ਸਾਲ ਕੋਈ ਵੀ ਐਸੀ ਗਲਤੀ ਨਹੀਂ ਕਰਦੇ ਜਿਹਦੇ ਵਿੱਚ ਕੋਈ ਪੁੰਤੀ ਕੱਟੀ ਜਾਂਦੀ ਹੋਵੇ ਤੇ ਆਟੋਮੈਟਿਕਲੀ ਤੁਹਾਡੀਆਂ 20 ਪੁੰਤੀਆਂ ਹੋ ਜਾਣਗੀਆਂ, 3 ਨਹੀਂ। ਠੀਕ ਹੈ। ਤੇ ਪੋਜ਼ੈਸੋ ਜੀ ਇਹ ਵੀ ਪੁੱਛ ਲੈਣਾ। ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਤੇ 4 ਵੇਰੋ ਨੇ ਤੇ ਜਿਹਦੇ ਵਿੱਚੋਂ 3 ਵੇਰੋ ਜਿਹੜੇ ਨੇ ਅੰਕੋਰਾ ਨਾਲ ਆ ਜਾਂਦੇ ਨੇ। ਠੀਕ ਹੈ। ਤੇ ਚੌਥਾ ਹੁਣ ਮੈਨੂੰ ਨਹੀਂ ਯਾਦ, ਪੁੱਛ ਲਵੇ ਅਜੇ। 21 ਨੰਬਰ, la assicurazione obbligatoria RCA, ਕਹਿੰਦੇ ਜਿਹੜੀ ਇੰਸ਼ੋਰੈਂਸ RCA ਵੇ copre i danni subiti,
ਕਹਿੰਦੇ subiti dei terzi trasportati, ਕਹਿੰਦੇ ਤੀਸਰੇ ਬੰਦੇ ਨੂੰ ਵੀ ਕਵਰ ਕਰਦੀ ਏ। Se il veicolo è autorizzato, ਅਗਰ ਗੱਡੀ ਨੂੰ ਇਜਾਜ਼ਤ ਹੈ ਸੀ al trasporto di persone, ਬੰਦਿਆਂ ਦੀ ਟਰਾਂਸਪੋਰਟ ਦੀ, ਤੇ ਫਿਰ ਕਹਿੰਦਾ ਇੰਸ਼ੋਰੈਂਸ ਤੀਸਰੇ ਬੰਦੇ ਨੂੰ ਵੀ ਕਵਰ ਕਰਦੀ ਹੈ। ਫਿਰ ਇਹ ਅੱਗੇ ਬੜੀ ਡਿਟੇਲ ਨਾਲ ਸਮਝਾਇਆ ਮੈਂ। 22 ਨੰਬਰ, il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ precede il segnale, ਕਹਿੰਦੇ ਇਹਦੇ ਅੱਗੇ ਨਿਸ਼ਾਨ ਹੈ ਦੀ ਦਾਰੇ ਪ੍ਰੈਸੀਡੈਂਸਾ, ਦਾਰੇ ਪ੍ਰੈਸੀਡੈਂਸਾ ਵਾਲਾ। ਫਾਲਸੋ ਜੀ। ਅੱਛਾ ਜੀ, ਇਹ ਸਵਾਲ ਅਕਸਰ ਸਟੂਡੈਂਟਸ ਦਾ ਗਲਤ ਹੁੰਦਾ ਹੈ, ਇਹਨਾਂ ਦਾ ਵੀ ਗਲਤ ਹੋਇਆ ਹੈ, ਇਹਨਾਂ ਵੇਰੋ ਕੀਤੇ ਲੇਕਿਨ ਫਾਲਸੋ ਹੈ। ਹੁਣ ਮੈਂ ਅੱਗੇ ਬੜੀ ਵਾਰ ਦੱਸਿਆ ਜਿਹੜਾ ਨਿਸ਼ਾਨ ਆਉਂਦਾ ਉਹ ਸਾਡੇ ਵਾਸਤੇ ਹੀ ਹੈ। ਸਮਝੋ ਅਸੀਂ ਗੱਡੀ ਚਲਾ ਰਹੇ ਹਾਂ ਔਰ ਇਹ ਨਿਸ਼ਾਨ ਸਾਡੇ ਵਾਸਤੇ ਵੇ, ਠੀਕ ਹੈ। ਹੁਣ ਇਹ ਨਿਸ਼ਾਨ ਜਿਹੜਾ ਮੇਨ ਸੜਕ ਉੱਤੇ ਲੱਗਿਆ ਹੁੰਦਾ ਤੇ ਮੇਨ ਸੜਕ ਵਾਲੇ ਦੀ ਪਹਿਲ ਹੈ, ਕਹਿੰਦਾ ਇਹਦੇ ਅੱਗੇ ਦਾਰ ਪ੍ਰੈਸੀਡੈਂਸ ਵਾਲਾ ਨਿਸ਼ਾਨ ਹੈ। ਅਗਰ ਇਹਦੇ ਅੱਗੇ ਦਾਰ ਪ੍ਰੈਸੀਡੈਂਸ ਵਾਲਾ ਨਿਸ਼ਾਨ ਹੋਵੇ ਇਹਦਾ ਮਤਲਬ ਅਸਾਂ ਪਹਿਲ ਦੇਣੀ ਹੈ। ਫਾਲਸੋ, ਕਿਉਂਕਿ ਅਸੀਂ ਮਿਹਨਤੀ ਹਾਂ, ਅਸਾਂ ਪਹਿਲ ਨਹੀਂ ਦੇਣੀ। ਜਿਹੜੀ ਸਾਈਡ ਤੋਂ ਸੜਕ ਆ ਰਹੀ ਹੈ ਉਹਨੇ ਪਹਿਲ ਦੇਣੀ। ਹਾਂ, ਅਗਰ ਗੱਲ ਕਰਦਾ ਵੀ ਉਹ ਸੜਕ ਤੇ ਲੱਗੇ ਆ ਦਾਰੇ ਪ੍ਰੈਸੀਡੈਂਸ ਵਾਲਾ ਨਿਸ਼ਾਨ, ਫਿਰ ਵੇਰ ਹੋਣਾ ਸੀ, ਠੀਕ ਹੈ। 23 ਨੰਬਰ, ਲਾ ਬਰੀਏਰਾ raffigurata, ਜਿਹੜਾ ਬੈਰੀਅਰ ਦਿਖਾਇਆ ਗਿਆ ਸੀ trova, ਕਹਿੰਦਾ ਮਿਲੇ ਦਾ al ingresso di un autorimessa, ਇੱਕ autorimessa ਦੇ ਐਂਟਰਾਤੇ ਤੇ ਜਿਹੜੇ ਉੱਥੇ ਐਂਟਰੀ ਹੈ, ਕਹਿੰਦਾ ਉੱਥੇ ਮਿਲੇ ਦਾ। ਫਾਲਸੋ। 26 ਨੰਬਰ ਜੀ, ਦਾਰੇ ਪ੍ਰੈਸੀਡੈਂਸ ਵਾਲਾ ਨਿਸ਼ਾਨ ਹੈ। ਹੁਣ ਇਹਦੇ ਨਾਲ ਮੀਟਰ ਕੋਈ ਨਹੀਂ ਲਿਖੇ, ਠੀਕ ਹੈ। ਇਹਦਾ ਮਤਲਬ ਇਹ ਨਿਸ਼ਾਨ ਬਿਲਕੁਲ ਉੱਥੇ ਲੱਗੇ ਹੈ ਜਿੱਥੇ ਅਸਾਂ ਪ੍ਰੈਸੀਡੈਂਸਾ ਦੇਣਾ ਹੈ, ਤੇ ਇਸ ਤੋਂ ਪਹਿਲਾਂ ਪ੍ਰੇਵੀਜ਼ੋ ਵਾਲਾ ਨਿਸ਼ਾਨ ਹੋ ਸਕਦਾ ਹੈ ਜਿਹੜਾ ਸਾਨੂੰ ਦੱਸੇਗਾ ਕਿ ਇੰਨੇ ਮੀਟਰ ਅੱਗੇ ਜਾ ਕੇ ਤੁਸੀਂ ਪ੍ਰੈਸੀਡੈਂਸਾ ਦੇਣਾ ਹੈ, ਠੀਕ ਹੈ ਜੀ। il segnale raffigurato, ਹੈ ਨਿਸ਼ਾਨ ਦਿਖਾਇਆ ਗਿਆ su strade exturbane, ਕਹਿੰਦਾ ਐਕਸਟੁਰਬਾਨੇ ਸੜਕ ਦੇ ਉੱਤੇ। ਇਹ preceduto dal segnale previso, ਕਹਿੰਦਾ ਇਸ ਤੋਂ ਪਹਿਲਾਂ ਪ੍ਰੇਵੀਜ਼ੋ ਦਾ ਨਿਸ਼ਾਨ ਵੀ ਹੋਵੇਗਾ ਦੀ ਦਾਰੇ ਪ੍ਰੈਸੀਡੈਂਸਾ, ਜਿਹੜਾ ਦਾਰੇ ਪ੍ਰੈਸੀਡੈਂਸ ਦਾ ਵੇਰੋ ਜੀ। ਅੱਛਾ, ਇਹਨਾਂ ਫਾਲਸੋ ਕੀਤਾ ਲੇਕਿਨ ਵੇਰੋ ਹੈ। 5 ਨੰਬਰ, il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ mancano 54 chilometri, ਵਿੱਚ 54 ਕਿਲੋਮੀਟਰ ਰਹਿ ਗਏ ਨੇ dal svincolo di uscita per Piacenza, ਜਿਹੜਾ ਪਿਆਚੈਂਸਾ ਵਾਸਤੇ uscita ਵੇ, svincolo ਵੇ, ਕਹਿੰਦਾ ਉਹਦੇ ਵਾਸਤੇ 54 ਕਿਲੋਮੀਟਰ ਰਹਿ ਗਏ ਨੇ। ਫਾਲਸੋ। 26 ਨੰਬਰ, la distanza di sicurezza fasti, ਫਾਸਲਾ deve essere uguale, ਕਹਿੰਦਾ uguale ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ। allo spazio di frenatura, spazio di frenatura ਦੇ aumentato di 20 metri, ਤੇ 20 ਮੀਟਰ ਵਧਾ ਕੇ। ਫਾਲਸੋ ਜੀ। ਅੱਛਾ ਜੀ, ਅੱਗੇ ਬੜੀ ਵਾਰ ਦੱਸਿਆ ਸਪਾਸੀਓ ਦੀ ਫਰੇਨਾਤੂਰਾ ਦੇ ਬਰਾਬਰ ਨਹੀਂ ਹੋ ਸਕਦਾ। ਹਾਂ, ਇਸ ਤੋਂ ਜ਼ਿਆਦਾ ਕਵੇ ਤੇ ਫਿਰ ਹੋ ਸਕਦਾ ਹੈ, ਇਹਦੇ ਬਰਾਬਰ ਕਵੇ ਇਸ ਤੋਂ ਘੱਟ ਕਵੇ ਉਹ ਨਹੀਂ ਹੋ ਸਕਦਾ, ਕਿਉਂਕਿ ਸਪਾਸੀਓ ਦੀ ਫਰੇਨਾਤੂਰਾ ਤੋਂ ਪਹਿਲਾਂ ਜਿਹੜਾ ਸਪਾਸੀਓ ਪਰਕੋਰਸੋ nel tempo di reazione ਆਉਂਦਾ ਉਹਦੇ ਬਰਾਬਰ ਹੋ ਸਕਦਾ, ਠੀਕ ਹੈ ਜੀ। 27 ਨੰਬਰ ਦੀ ਤਸਵੀਰ ਵੇਖ ਲਓ। nell'incrocio rappresentato nella figura, ਕਹਿੰਦਾ ਜਿਹੜਾ ਚੌਕ ਤਸਵੀਰ ਵਿੱਚ ਦਿਖਾਇਆ ਗਿਆ ਇਹਦੇ ਵਿੱਚ il conducente del veicolo B, ਜਿਹੜਾ B ਗੱਡੀ ਦਾ ਡਰਾਈਵਰ ਹੈ, ਕਾਲੀ ਗੱਡੀ ਜਿਹੜੀ ਹੈ, può concludere la manovra di svolta a sinistra, ਕਹਿੰਦਾ ਜਿਹੜੇ ਨੇ ਖੱਬੇ ਮੁੜਨਾ ਇਹ concludere ਕਰ ਸਕਦਾ, ਮਤਲਬ ਇਹ ਆਪਣਾ ਮਨੋਵਰਾ ਕੰਪਲੀਟ ਕਰ ਸਕਦਾ ਹੈ dopo il transito del veicolo N ਗੱਡੀ ਦੇ ਚੱਲਣੇ ਤੋਂ ਬਾਅਦ। ਵੇਰੋ ਜੀ, ਕਿਉਂਕਿ N ਜਾਏਦੀ, N ਦੀ ਵਜ੍ਹਾ ਤੋਂ ਇਹ ਰੁਕਦੀ ਹੈ ਸੈਂਟਰ ਦੇ ਵਿੱਚ ਆ ਕੇ, N ਜਾਏਦੀ ਤੇ ਉਸ ਤੋਂ ਬਾਅਦ ਹੀ ਆਪਣਾ ਮਨੋਵਰਾ ਕੰਪਲੀਟ ਕਰ ਸਕਦੀ ਹੈ। 28 ਨੰਬਰ, circolando dietro ad un veicolo, ਕਹਿੰਦਾ ਤੁਸੀਂ ਇੱਕ ਗੱਡੀ ਦੇ ਪਿੱਛੇ ਚੱਲ ਰਹੇ ਹੋ ਕਿ trasporta un carico, ਜਿਹੜੀ ਸਮਾਨ ਲੈ ਕੇ ਜਾ ਰਹੀ ਹੈ, ਕਿ sta per cadere, ਜਿਹੜਾ ਸਮਾਨ ਡਿੱਗਣ ਵਾਲਾ ਹੈ, ਕਹਿੰਦਾ ਤੁਸੀਂ ਐਸੀ ਗੱਡੀ ਦੇ ਪਿੱਛੇ ਚੱਲ ਰਹੇ ਹੋ। ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਹੈ avvertire il conducente, ਵੀ ਤੁਸੀਂ ਡਰਾਈਵਰ ਨੂੰ ਇਤਲਾ ਦਿਓ, ਦੱਸੋ del potenziale pericolo, ਇਸ ਖਤਰੇ ਦਾ ਵੇਰੋ। 29 ਨੰਬਰ, percorrendo un lungo tunnel o traforo, ਕਹਿੰਦੇ ਇੱਕ ਲੰਮੀ ਸੁਰੰਗ ਦੇ ਵਿੱਚ ਚੱਲਦੇ ਹੋ ਪਏ in caso di incendio, ਤੇ ਉਹ ਸੂਰਤ ਜਦੋਂ ਅੱਗ ਲੱਗ ਜਾਵੇ bisogna attenersi alle istruzioni vocali, ਕਹਿੰਦਾ ਤੁਸੀਂ ਉਹਨਾਂ ਤੇ ਅਮਲ ਕਰਨਾ ਜਿਹੜੇ ਤੁਹਾਨੂੰ ਬੋਲ ਕੇ ਕਹਿ ਰਹੇ ਨੇ del personale di servizio o dei vigili del fuoco, ਜਿਹੜੇ ਬਿਜਲੀ del fuoco ਵਾਲੇ ਤੁਹਾਨੂੰ ਬੋਲ ਕੇ ਕਹਿ ਰਹੇ ਨੇ, ਕਹਿੰਦੇ ਉਹਨਾਂ ਦੇ ਲਫ਼ਜ਼ਾਂ ਤੇ ਜਾਂ ਜੋ ਕਹਿ ਰਹੇ ਨੇ ਉਹਨਾਂ ਤੇ ਅਮਲ ਕਰਨਾ ਹੈ। per evitare di incamminarsi nella direzione sbagliata, ਗਲਤ ਡਾਇਰੈਕਸ਼ਨ ਦੀ ਤਰਫ ਚੱਲਣੇ ਤੋਂ ਬਚਣੇ ਦੇ ਵਾਸਤੇ ਵੇਰੋ, ਕਿਉਂਕਿ ਅਗਰ ਸੁਰੰਗ ਦੇ ਵਿੱਚੋਂ ਅੱਗ ਲੱਗੀ ਏ ਤੇ ਬਿਜਲੀ del fuoco ਵਾਲੇ ਆ ਗਏ ਨੇ, ਫਿਰ ਅਸਾਂ ਉਹਨਾਂ ਨੂੰ ਸੁਣਨਾ, ਕਿਉਂਕਿ ਉਹਨਾਂ ਨੂੰ ਪਤਾ ਕੀ ਸਿਚੁਏਸ਼ਨ ਹੈ, ਕਿਹੜੀ ਸਾਈਡ ਸੇਵ ਹੈ ਕਿਹੜੀ ਨਹੀਂ, ਉਹਨਾਂ ਨੂੰ ਸੁਣ ਕੇ ਤੇ ਉਹਦੇ ਤੇ ਅਮਲ ਕਰਨਾ ਹੈ।
3 ਨੰਬਰ viaggiare con un spesso strato di neve ਕਹਿੰਦੇ ਬਰਫ਼ ਦੀ ਮੋਟੀ ਤਹਿ ਦੇ ਨਾਲ ਚੱਲ ਰਹੇ ਹੋ sul tetto del veicolo ਜਿਹੜੀ ਗੱਡੀ ਦੇ ਛੱਤ ਦੇ ਉੱਤੇ ਮਤਲਬ ਗੱਡੀ ਦੇ ਛੱਤ ਦੇ ਉੱਤੇ ਇੱਕ ਬਰਫ਼ ਦੀ ਮੋਟੀ ਤਹਿ ਲੱਗੀ ਹੈ ਕਹਿੰਦਾ ਤੁਸੀਂ ਚੱਲਦੇ ਹੋ ਪਏ comporta un aumento di consumi di carburante ਕਹਿੰਦਾ ਇਹਦੇ ਨਾਲ ਵੀ ਤੇਲ ਦਾ ਖਰਚ ਵਧੇਗਾ ਮਤਲਬ ਗੱਡੀ ਤੇਲ ਜ਼ਿਆਦਾ ਖਾਏਗੀ ਵੇਰੋ ਕਿਉਂਕਿ ਇੱਕ ਤਾਂ ਵਜ਼ਨ ਹੋ ਗਿਆ ਦੂਸਰਾ ਜਦੋਂ ਗੱਡੀ ਚੱਲੇਦੀ ਹਵਾ ਆ ਕੇ ਵੀ ਉਹਦੇ ਨਾਲ ਟਕਰਾਏਗੀ ਉਸ ਬਰਫ਼ ਦੇ ਨਾਲ ਤੇ ਗੱਡੀ ਦਾ ਜ਼ਿਆਦਾ ਜ਼ੋਰ ਲੱਗੇਗਾ ਫਿਰ ਤੇਲ ਗੱਡੀ ਜ਼ਿਆਦਾ ਖਾਏਗੀ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਹੁੰਦੀ ਇਨਸ਼ਾਅੱਲਾ